ਚੱਕ ਨੰਬਰ 240 ਗਾਫ ਬੇ ਤਹਿਸੀਲ ਜੜਾਂਵਾਲਾ ਜ਼ਿਲ੍ਹਾ ਲਾਇਲਪੁਰ ਤੇ ਸੈयद आला ਇੰਟਰਚੇਂਜ ਦੇ ਕੋਲ ਵਸਦੇ ਇਸ ਪਿੰਡ ਨੂੰ ਸਿੰਘਪੁਰਾ ਕਿਉਂ ਆਖਿਆ ਜਾਂਦਾ ਹੈ। ਇਸ ਪਿੰਡ ਦੀ ਕਹਾਣੀ, ਇਸ ਪਿੰਡ ਦਾ ਮਾਜ਼ੀ ਤੇ ਪਿਛੋਕੜ ਕੀ ਹੈ, ਤੁਹਾਨੂੰ ਵਿਖਾਲਾਂਗੇ ਅੱਜ ਦੇ ਇਸ ਪ੍ਰੋਗਰਾਮ 'ਚ, ਜਿਹਦਾ ਨਾਂ ਹੈ ਲਹਿੰਦੇ ਪੰਜਾਬ ਦੇ ਪਿੰਡ। पैंती हज़ार आबादी का यह पिंड 47 की वंड तो पहले किवें दा सी। इस पिंड दे विच सी मौजूद एक गुरुद्वारा। इस पिंड नूं किहड़ा लगदा है राह, इस पिंड दे विच होर की है मौजूद, इस पिंड दियां किवें दियां ने गलियां ते बाजार। पिंड दा कल्चर वसेब ते रेतले हले भी आबाद पिंड दियां गलियां ते बाजार तुहानूं लै जाणगी वागे तो पार। इस पिंड दा इतिहास, इहदा माजी ते पिछोकड़ मिलदा है चढ़दे पंजाब दे सिखां दे नाल। इस पिंड दे विच होर की है ऐसा खास। पिंड दी जदीद शक्ल है किवें दी, पिंड दे विच होर की मौजूद, इंटरनेट, बिजली, सूई गैस, पक्कियां सड़कां ते इस तो इलावा होर की है पिंड दे विच। पिंड दियां किहड़ियां ने मोतबर शख्सियात, पिंड दे विच किन्नी किस्म दियां ने नंबरदारियां, पिंड दे विच होर की है खास, तुहानूं विखालांगे। मेरा नाम जी मलक नईम आ। मैं इस पिंड का सरबराह नंबरदार हाँ। इस पिंड का नाम आ ਚੱਕ नंबर 240 गाफ बे ਸਿੰਘਪੁਰਾ। इस पिंड के चढ़ते पासे 147 गाफ बे साधू की झोक ते लਹਿੰਦੇ पासे 128 गाफ बे ਚੱਕ आ। ठीक है जी। तो इस दे शमाल च हैगा जे 239 गाफ बे गुलर ते जनूब च हैगा जे 352 गाफ बे सम्मू की झोक। ਉਹ ਪਿੰਡ 'ਚ ਇਦਾਂ ਹੈਗਾ ਜੇ ਅਗਰ ਉਹਨੇ ਲਾਹੌਰੋਂ ਆਉਣਾ ਵਾ ਤੇ ਲਾਹੌਰੋਂ ਦੋ ਰਸਤੇ ਆਉਂਦੇ ਆ ਜੜਾਂਵਾਲੇ ਨੂੰ, ਜਿਹੜੇ ਜੜਾਂਵਾਲੇ ਨੂੰ ਲਿੰਕ ਕਰਦੇ ਨੇ। ਇੱਕ ਮੋਟਰਵੇ ਲਾਹੌਰ ਕਰਾਚੀ ਵਾਲੀ ਮੋਟਰਵੇ ਔਰ ਇੱਕ ਲਾਹੌਰ ਫੈਸਲਾਬਾਦ ਰੋਡ। ਠੀਕ ਹੈ ਜੀ। ਜੜਾਂਵਾਲੇ ਤੋਂ ਫੈਸਲਾਬਾਦ ਜਾ ਰਿਹਾ। ਅਗਰ ਉਹਨੇ ਮੋਟਰਵੇ ਦੀ ਤਰਫੋਂ ਆਉਣਾ ਵਾ ਤੇ ਉਹਨੂੰ ਮੋਟਰਵੇ ਤੇ ਆ ਕੇ 40 ਚੱਕ ਤੋਂ ਸੈयद ਵਾਲੇ ਰੋਡ ਤੇ 5 ਕਿਲੋਮੀਟਰ ਤੇ ਅੱਡਾ ਹਮਾਂਦਕਾ ਇੰਟਰਚੇਂਜ ਆ, ਉੱਥੋਂ ਆਏਗਾ ਤੇ ਸਿੱਧਾ ਪਹਿਲਾ ਚੱਕ ਕ੍ਰਾਸ ਕਰਨ ਤੋਂ ਬਾਅਦ, ਪਹਿਲਾ ਅੱਡਾ ਕ੍ਰਾਸ ਕਰਨ ਤੋਂ ਬਾਅਦ ਚੱਕ ਨੰਬਰ 240 ਗਾਫ ਬੇ ਆਏਗਾ, ਜਿਹੜਾ ਉਹ ਇੰਟਰਚੇਂਜ ਤੋਂ 5 ਕਿਲੋਮੀਟਰ ਅੱਗੇ ਆ। ਉਸ ਤੋਂ ਅੱਗੇ ਫਿਰ 240 ਮੋੜ ਚੌਕ ਆ ਜਾਏਗਾ। ਬਿਸਮਿल्लाहिर्रहमानिर्रहीम। ਰਾਣਾ ਮੁਹੰਮਦ ਯਾਸਰ ਖਾਨ ਮੇਰਾ ਨਾਮ ਆ ਜੀ। ਵੈਲਫੇਅਰ ਦੇ ਹਵਾਲੇ ਨਾਲ ਅਲਹਮਦੁਲਿਲਾ ਅਸੀਂ ਡਿਵੈਲਪਮੈਂਟ ਕਾਫੀ ਕਰਵਾਈ ਆ। 2000 ਤੋਂ ਸਿਆਸਤ ਦਾ ਆਗਾਜ਼ ਕੀਤਾ ਜੀ। ਮਕਾਮੀ ਹਕੂਮਤਾਂ ਦਾ ਜਦੋਂ ਇਲੈਕਸ਼ਨ ਹੋਇਆ ਸੀ ਇੱਥੇ ਤਹਿਸੀਲ ਨਾਜ਼ਮ ਪਹਿਲੇ ਮੇਜਰ ਅਬਦੁਰਰਹਿਮਾਨ ਰਾਣਾ ਸਾਹਿਬ ਸੀ, ਅਸੀਂ ਉਦੋਂ ਹੀ ਸਿਆਸਤ 'ਚ ਆਏ ਤੇ ਲੋਕਾਂ ਦੇ ਵੱਧ ਚੜ੍ਹ ਕੇ ਕੰਮ ਕੀਤੇ, ਬੜੀ ਡਿਵੈਲਪਮੈਂਟ ਕਰਵਾਈ ਜੀ। ਤੇ ਅਲਹਮਦੁਲਿਲਾ ਕਈ ਕਮੇਟੀਆਂ ਦਾ ਮੈਂ ਮੈਂਬਰ ਵੀ ਰਿਹਾ। ਉਸ਼ਰ ਜ਼ਕਾਤ 40 ਚੱਕ ਤੋਂ ਵੀ ਮੈਂ ਚੇਅਰਮੈਨ ਰਿਹਾ ਤੇ ਆਪਣਾ 11 ਸਾਲ ਮੈਂ ਅਲਹਮਦੁਲਿਲਾ ਅਦਾਰੇ ਗੌਰਮੈਂਟ ਮਿਡਲ ਸਕੂਲ ਜਿਹੜਾ 40 ਚੱਕ ਆ ਉਹਦੀ ਬੜੀ ਖਿਦਮਤ ਕੀਤੀ। ਕੋ ਚੇਅਰਮੈਨ ਰਿਹਾ। ਨਾਲ ਮੇਰੇ ਜਿਹੜੇ ਸਕੂਲ ਕੌਂਸਲ ਦੇ ਮੈਂਬਰਾਂ ਸਾਡੀ ਟੀਮ ਸੀ, ਬਹੁਤ ਹੀ ਅੱਛੀ ਟੀਮ। ਅਸੀਂ ਦਿਨ ਰਾਤ ਮਿਹਨਤ ਕੀਤੀ ਤੇ ਜਦੋਂ ਵੀ ਕੋਈ ਵੀ ਐਸਾ ਕੰਮ ਆਇਆ ਫਰਜ਼ ਕੀਤਾ ਬੱਚਿਆਂ ਦੀ ਵਰਦੀ ਦਾ ਹੀ ਗੌਰਮੈਂਟ ਨੇ ਭੇਜਿਆ ਤੇ ਕੋਈ ਬੁੱਕਸ ਭੇਜੀ ਨੇ, ਕਿਤਾਬਾਂ ਭੇਜੀਆਂ ਨੇ
ਅਸੀਂ ਇੱਕ ਇੱਕ ਜਿਹੜੀ ਚੀਜ਼ ਆ ਨਾ ਉਹ ਹਰ ਜਿਹੜਾ ਜ਼ਰੂਰਤਮੰਦ ਬੱਚਾ ਸੀ ਉਹਦੇ ਤੱਕ ਪਹੁੰਚਾਈ, ਜਿਹਦੇ ਵਿੱਚ ਮੈਂ ਸਭ ਤੋਂ ਜ਼ਿਆਦਾ ਆਪਣੇ ਸਕੂਲ ਕੌਂਸਲ ਦੇ ਜਿਹੜੇ ਮੈਂਬਰਾਂ ਸਾਹਿਬਾਨ ਉਹਨਾਂ ਨੇ ਸਭ ਨੇ ਮੇਰਾ ਬੜਾ ਸਾਥ ਦਿੱਤਾ ਤੇ ਮੈਂ ਤਕਰੀਬਨ 7-8 ਹੈਡ ਮਾਸਟਰਾਂ ਨਾਲ ਕੰਮ ਕੀਤਾ। ਇਸ ਦੌਰ ਦੇ ਵਿੱਚ ਪਿੰਡ ਇਦਾਂ ਦਾ ਸੀ ਕਿ ਇਹ ਪਿੰਡ ਪੁਰਾਣੇ ਰਿਟਾਇਰ ਫੌਜੀਆਂ ਦਾ ਪਿੰਡ ਸੀ। ਚੱਕ ਨੰਬਰ 240 ਗਾਬੇ ਸਿੰਘਪੁਰਾ। ਇੱਥੇ ਜਿਹੜਾ ਪੁਰਾਣਾ ਇਹਦਾ 1800 ਕੁਝ ਦੇ ਵਿੱਚ ਜਿਹੜਾ ਤਰਤੀਬਾਂ ਜਿਹੜਾ ਇਹਦਾ ਨਕਸ਼ਾ ਕੱਟਿਆ ਗਿਆ, ਉਹ ਉਸੇ ਤਰ੍ਹਾਂ ਹੀ ਪਿੰਡ ਦਾ ਨਕਸ਼ਾ ਆਬਾਦ ਸੀ, ਲੇਕਿਨ ਉਹਦੇ ਵਿੱਚ ਚੰਦ ਘਰ ਆਬਾਦ ਸਨ ਸਿੱਖਾਂ ਦੇ, ਜਿਨ੍ਹਾਂ ਲੋਕਾਂ ਨੂੰ ਇੱਥੇ ਰਕਬਾ ਪੈ ਗਿਆ ਹੋਇਆ ਸੀ ਰਿਟਾਇਰ ਫੌਜੀਆਂ ਨੂੰ। ਇਸ ਪਿੰਡ ਦੀ ਤਕਰੀਬਨ ਤੁਸੀਂ ਕਹਿ ਸਕਦੇ ਹੋ ਕਿ ਇਸ ਪਿੰਡ ਦੇ ਵਿੱਚ ਮਸੀਹ ਬਰਾਦਰੀ, ਮੁਸਲਿਮ ਸ਼ੇਖ ਬਰਾਦਰੀ ਤੇ ਅਕਸਰੀਅਤ ਨਾਲ ਮਲਕ ਬਰਾਦਰੀ ਸਨ। ਜਿਹੜੇ ਲੋਕ ਇੱਥੇ ਪੁਰਾਣੇ 1906-07 'ਚ ਲੋਕ ਆਬਾਦ ਸਨ, ਉਹਨਾਂ ਦੇ ਵਿੱਚ ਚੰਦ ਘਰਾਂ ਦਾ ਬਜ਼ੁਰਗਾਂ ਨੇ ਮੈਨੂੰ ਦੱਸਿਆ ਕਿ ਜਿਹੜੇ ਘਰ ਇੱਥੇ ਆਬਾਦ ਸਨ, ਜਿਹੜੇ ਲੋਕ ਇੱਥੇ ਸਿੱਖ ਆਬਾਦ ਸਨ, ਉਹਨਾਂ ਦੇ ਮੁਤਲਕ ਮੈਂ ਥੋੜ੍ਹਾ ਬਹੁਤਾ ਇਲਮ ਮੈਨੂੰ ਹੈ, ਉਹਨਾਂ ਦੇ ਮੁਤਲਕ ਮੈਂ ਤੁਹਾਨੂੰ ਦੱਸ ਦਿੰਦਾ। ਇੱਥੇ ਸਭ ਤੋਂ ਪਹਿਲੇ ਮੈਂ ਜਾਣਦਾ ਕਿ ਜਿਹੜਾ ਅਰਜਨ ਸਿੰਘ ਨੰਬੜਦਾਰ ਸੀ ਇੱਥੇ, ਠੀਕ ਹੈ ਜੀ। ਉਸ ਤੋਂ ਹਟ ਕੇ ਇੱਕ ਕੁੰਨਨ ਸਿੰਘ ਨੰਬੜਦਾਰ ਸੀ, 2 ਪਿੰਡ ਦੀਆਂ ਨੰਬੜਦਾਰੀਆਂ ਸੀ। ਉਸ ਤੋਂ ਬਾਅਦ ਇੱਕ ਮੱਖਣ ਸਿੰਘ ਸੀ ਇੱਥੇ, ਜਿਹੜਾ ਬਹੁਤ ਤਗੜਾ ਜ਼ਿਮੀਂਦਾਰ ਸੀ। ਉਸ ਤੋਂ ਬਾਅਦ ਇੱਕ ਅਜੈਬ ਸਿੰਘ ਸੀ, ਠੀਕ ਹੈ ਜੀ। ਇੱਦਾਂ ਹੀ ਤੁਸੀਂ ਕਹਿ ਸਕਦੇ ਆ ਕਿ ਹੋਰ ਵੀ ਬਹੁਤ ਸਾਰੇ ਘਰਾਣੇ ਸੀ, 2-4 ਘਰ ਖੱਤਰੀਆਂ ਦੇ ਸੀ। ਸੋਸ਼ਲ ਮੀਡੀਆ ਰਾਹੀਂ ਮੇਰੇ ਨਾਲ ਕੰਟੈਕਟ ਕਰਦੇ ਨੇ, ਸੋਸ਼ਲ ਮੀਡੀਆ ਰਾਹੀਂ ਉਹ ਮੇਰੇ ਨਾਲ ਗੱਲਬਾਤ ਕਰਦੇ ਨੇ। ਉਹਨਾਂ ਦਾ ਦਿਲਚਸਪੀ ਹੁੰਦੀ ਕਿ ਮੈਂ ਅਸੀਂ ਪਿੰਡ ਆਈਏ, ਤੇ 2-4 ਜੱਥੇ ਆਏ ਵੀ ਨੇ, ਮੈਨੂੰ ਮਿਲੇ ਵੀ ਨੇ, ਬੜੇ ਖੁਸ਼ ਹੋ ਕੇ ਗਏ ਨੇ, ਬੜੇ ਆਪਣੇ ਆਬਾਓ ਜਦਾਦ ਦੀਆਂ ਜਗ੍ਹਾ ਆਪਣੀ ਧਰਤੀ ਨੂੰ ਦੇਖ ਕੇ ਗਏ ਨੇ। ਤੇ ਮੇਰਾ ਇੰਨਾ ਕਿ ਉਹਨਾਂ ਨਾਲ ਸੋਸ਼ਲ ਮੀਡੀਆ ਤੱਕ ਰਾਬਤਾ ਹੈ ਕਿ ਉਹ ਮੇਰੇ ਨਾਲ ਜਦੋਂ ਵੀ ਉਹਨਾਂ ਦਾ ਦਿਲ ਚਾਹਵੇ ਉਹ ਰਾਬਤਾ ਕਰ ਲੈਂਦੇ ਆ ਤੇ ਆ ਜਾਂਦੇ ਆ, ਤੇ ਜਦੋਂ ਕਿਤੇ ਉਹ ਨਨਕਾਣਾ ਸਾਹਿਬ ਆਏ ਹੋਣ ਉਦੋਂ ਆ ਜਾਂਦੇ। ਸਾਡੇ ਪਿੰਡ ਦੇ ਵਿੱਚ ਜੀ ਸਭ ਤੋਂ ਜ਼ਿਆਦਾ ਸਟੂਡੈਂਟ ਦੌਰ 'ਚ ਤੇ ਸਾਡੇ ਆਪਣਾ ਨਾ ਜੀ ਰਾਣਾ ਮਕਬੂਲ ਸਾਹਿਬ ਨੇ, ਉਹ ਇੱਥੋਂ ਆਪਣਾ ਸਿੰਧ ਤੋਂ IG ਰਿਟਾਇਰ ਹੋਏ ਨੇ। ਉਹਨਾਂ ਨੇ ਆਪਣਾ ਪੜ੍ਹਾਈ ਦੇ ਵਿੱਚ ਵੀ, ਪੜ੍ਹਾਈ ਦੇ ਮੈਦਾਨ ਦੇ ਵਿੱਚ ਵੀ ਬੜਾ ਅਹਿਮ ਕਿਰਦਾਰ ਅਦਾ ਕੀਤਾ। ਮੈਟ੍ਰਿਕ ਦੇ ਵਿੱਚ ਵੀ FSC ਤੇ ਕੀਤੀ, ਫਿਰ ਉਹਨਾਂ ਨੇ BSc ਵੀ ਜਦੋਂ ਲਾਹੌਰ ਤੋਂ ਕੀਤੀ ਤੇ ਉਹਨਾਂ ਨੂੰ ਆਪਣਾ ਗੋਲਡ ਮੈਡਲ ਹੀ ਮਿਲਿਆ, ਫਸਟ ਆਉਂਦੇ ਰਹੇ ਨੇ। ਤੇ ਦੂਸਰਾ ਡਿਵੈਲਪਮੈਂਟ ਦੇ ਲਿਹਾਜ਼ ਨਾਲ ਤੇ ਸਾਡੇ ਇੱਥੇ ਰਾਣਾ ਸਈਦ ਸਾਹਿਬ ਚੇਅਰਮੈਨ ਰਹੇ ਨੇ, UC ਚੇਅਰਮੈਨ ਰਹੇ ਨੇ, ਉਹਨਾਂ ਬੜੀ ਡਿਵੈਲਪਮੈਂਟ ਕੀਤੀ ਆ। ਮਲਕ ਨਈਮ ਨੰਬਰਦਾਰ ਆ, ਬੜਾ ਸੋਸ਼ਲ ਸਾਡਾ ਭਾਈ ਆ, ਇਹ ਵੀ ਵੱਧ ਚੜ੍ਹ ਕੇ ਬੜਾ ਹਿੱਸਾ ਲੈਂਦੇ ਆ। ਸਈਦ ਸਾਹਿਬ ਨੇ ਬੜੀਆਂ ਜਿੰਨੀ ਸਾਡੀ PC ਆ ਉਹ ਸਾਰੀ ਇਹਨਾਂ ਸਾਡੇ ਕੰਮ ਕਰਵਾਇਆ। ਲੇਕਿਨ ਐਕਚੁਅਲੀ ਇਹ 2000 ਮਕਾਮੀ ਹਕੂਮਤਾਂ ਨਿਜ਼ਾਮ ਆਇਆ, ਜਿਹਦੇ ਵਿੱਚ ਪਹਿਲੇ ਤਹਿਸੀਲਦਾਰ, ਮੈਂ ਅੱਗੇ ਵੀ ਅਰਜ਼ ਕੀਤੀ, ਮੇਜਰ ਅਬਦੁਰਰਹਿਮਾਨ ਸਾਹਿਬ ਸਨ, ਉਹਨਾਂ ਨੇ ਰਿਕਾਰਡ ਤਰੱਕੀਆਤੀ ਕੰਮ ਕੀਤੇ ਨੇ ਸਾਡੇ ਜੜ੍ਹਾਂਵਾਲਾ ਦੇ। ਉਸ ਤੋਂ ਕੰਮਾਂ ਦੇ ਹਵਾਲੇ ਨਾਲ ਕਾਫੀ ਸਾਡੇ ਜੜ੍ਹਾਂਵਾਲਾ ਦੇ ਵਿੱਚ ਸਿਲਸਿਲਾ ਇੱਕ ਸ਼ੁਰੂ ਹੋਇਆ ਕਿ ਸ਼ਹਿਰਾਂ ਨੂੰ ਇਹ ਸਿਲਸਿਲਾ ਮਿਲਦਾ, ਕਿਉਂ ਨਾ ਅਸੀਂ ਪਿੰਡਾਂ ਨੂੰ ਵੀ ਇਹ ਗਰੋਥ ਮੁਹੱਈਆ ਇਹ ਦਈਏ, ਕੰਮ ਦਈਏ, ਤਾਂ ਕਿ ਪਿੰਡਾਂ ਦੇ ਲੋਕ ਖੇਤ ਤੇ ਮੰਡੀ ਤੱਕ ਸੜਕਾਂ ਹੋਣ, ਜਿਹਦੇ ਵਿੱਚ ਜ਼ਿਮੀਂਦਾਰ ਵੀ ਅਬਲਾਇਜ ਹੋਵੇ। ਤੇ ਉਹਨਾਂ ਨੇ ਵੀ ਕਾਫੀ ਕੰਮ ਕਰਵਾਇਆ। ਸਕੂਲ ਦੇ ਹਵਾਲੇ ਨਾਲ ਸਭ ਤੋਂ ਜ਼ਿਆਦਾ ਇਹ ਜਿਹੜੇ ਸਕੂਲ ਦੇ ਵਿੱਚ ਜਿਹਦਾ ਤੁਸੀਂ ਵਿਜ਼ਿਟ ਕਰਕੇ ਆਏ, ਇਹ ਜਿੰਨੇ ਕਮਰੇ ਨਵੇਂ ਬਣੇ, ਮੇਜਰ ਅਬਦੁਰਰਹਿਮਾਨ ਸਾਹਿਬ 2008 ਦੇ ਵਿੱਚ MPA ਬਣੇ ਸੀ ਉਹਨਾਂ ਦਾ, ਕਿਉਂਕਿ ਉਹ ਤਾਲੀਮ ਦੀ ਕਮੇਟੀ ਦੇ ਵੀ ਚੇਅਰਮੈਨ ਸਨ, ਉਹਨਾਂ ਨੇ ਬੜਾ ਕਿਰਦਾਰ ਅਦਾ ਕੀਤਾ ਤੇ ਉਹਨਾਂ ਨੇ ਸਾਡੇ ਸਕੂਲ ਦੇ ਵਿੱਚ ਕਾਫੀ ਕਮਰੇ ਉਹਨਾਂ ਨੇ ਬਣਵਾਏ ਨੇ। ਇਸ ਪਿੰਡ ਦੇ ਵਿੱਚ ਨਾ ਜੀ ਦੋ ਜਿਹੜੇ ਆ ਨਾ ਮੋਗੇ ਨਹਿਰ ਦੇ ਵਿੱਚੋਂ ਨਿਕਲ ਕੇ ਆਏ ਸੀ, ਕਿਉਂਕਿ ਇੱਥੇ ਸ਼ੁਰੂ ਤੋਂ ਹੀ ਮੋਗੇ ਕੱਢ ਦਿੱਤੇ ਗਏ ਸੀ। ਜਦੋਂ 12 ਬਾਅਦ ਹੋਈਆਂ, ਜਦੋਂ ਨਹਿਰੀ ਨਿਜ਼ਾਮ ਚੱਲਿਆ, ਉਦੋਂ ਹੀ ਮੋਗੇ ਇਸ ਪਿੰਡ ਨੂੰ ਦੇ ਦਿੱਤੇ ਗਏ ਸੀ ਇੱਕ ਰਜਵਾਏ ਦੀ ਸ਼ਕਲ 'ਚ। ਬਾਅਦ 'ਚ ਫਿਰ ਲੋਕਾਂ ਦੀ, ਇੱਥੋਂ ਦੇ ਜ਼ਿਮੀਂਦਾਰਾਂ ਦੀ ਕੋਸ਼ਿਸ਼ ਨਾਲ ਬਾਅਦ 'ਚ ਉਹ ਨਹਿਰ 'ਚੋਂ ਡਾਇਰੈਕਟ ਮੋਗੇ ਜਾਰੀ ਕਰ ਦਿੱਤੇ ਗਏ। ਇਸ ਪਿੰਡ 'ਚ 4 ਤੋਂ 5 ਖੂਹ ਸਨ। ਹਰ ਚੌਕ ਦੇ ਵਿੱਚ ਇੱਕ ਖੂਹ ਸੀ, ਜਿੱਥੋਂ ਲੋਕ ਆਪਣੇ ਪੀਣ ਵਾਸਤੇ, ਆਪਣੇ ਡੰਗਰਾਂ ਵਾਸਤੇ, ਆਪਣੇ ਪਾਣੀ ਇਸਤੇਮਾਲ ਕਰਨ ਵਾਸਤੇ ਇੱਕ ਛੱਪੜ ਸੀ, ਤਾਂ ਕਿ ਲੋਕਾਂ ਦੇ ਪਾਣੀ ਦੀ ਜ਼ਰੂਰੀਅਤ ਨੂੰ ਪੂਰੀ ਕਰਨ ਵਾਸਤੇ ਉਹ ਚੀਜ਼ਾਂ ਮੌਜੂਦ ਸਨ। ਇੱਧਰ ਜਿਹੜੀ ਫਸਲ ਆ ਸਭ ਤੋਂ ਜ਼ਿਆਦਾ ਕਮਾਦ, ਉਸ ਤੋਂ ਬਾਅਦ ਗੰਦਮ। ਕਮਾਦ ਦਾ ਰੇਟ ਹੈ ਉਹ ਬਣਦਾ ਨਹੀਂ, ਮਿੱਲਾਂ ਪੈਸੇ ਨਹੀਂ ਦਿੰਦੀਆਂ, ਇਸ ਵਾਸਤੇ ਕਮਾਦ ਵੱਲ ਲੋਕਾਂ ਦਾ ਕੁਛ ਜਿਹੜਾ ਰੁਝਾਨ ਜਿਹੜਾ ਨਾ ਕਮ होते हैं। मैं खुद फार्मर हूँ, मैंने कुछ सब्ज़ी लगाई है 14 एकड़ मटर। देखें उसमें आगे रेट की बात है, मेहनत तो किसान करता है, रेट अल्लाह मियाँ के पास है। ਜਿਹੜੇ ਲੋਕ ਇੱਥੋਂ ਉੱਠ ਕੇ ਗਏ ਨਾ ਜੀ,
ਉਹਨਾਂ 'ਚੋਂ ਚੰਦ ਇੱਕ ਦਾ ਸਾਨੂੰ ਪਤਾ, ਕੋਈ ਚੰਦ ਘਰ ਚੰਡੀਗੜ੍ਹ 'ਚ ਨੇ, ਕੋਈ ਇੱਥੇ ਪੰਜਾਬ 'ਚ ਚੜ੍ਹਦੇ ਪੰਜਾਬ 'ਚ ਆਬਾਦ ਨੇ, ਲੇਕਿਨ ਮੈਨੂੰ ਉਹਨਾਂ ਦੇ ਜ਼ਿਲ੍ਹਿਆਂ ਦਾ ਕੋਈ ਪਤਾ ਨਹੀਂ ਵੀ ਉਹ ਕਿੱਥੇ ਨੇ। ਤੇ ਇਦਾਂ ਹੀ ਜਦੋਂ ਕਿਤੇ ਆਉਂਦੇ ਜਾਂਦੇ ਉਹ ਦੱਸ ਦਿੰਦੇ ਆ ਕਿ ਅਸੀਂ ਫਲਾਂ ਜਗ੍ਹਾ ਤੇ ਆਬਾਦ ਬੈਠੇ ਆ, ਫਲਾਂ ਜਗ੍ਹਾ ਤੇ ਸਾਡੇ ਰਕਬੇ ਨੇ। ਤੇ ਜਿਹੜੇ ਲੋਕ ਉਧਰੋਂ ਉੱਠ ਕੇ ਆਏ, ਉਹ ਜ਼ਿਆਦਾਤਰ ਲੋਕ ਜਿਹੜੇ ਜ਼ਿਆਦਾਤਰ ਬਰਾਦਰੀਆਂ ਦੇ ਵਿੱਚ ਰਾਜਪੂਤ ਬਰਾਦਰੀ, ਜੱਟ ਬਰਾਦਰੀ, ਅਰਾਈ ਬਰਾਦਰੀ ਤੇ ਗੁੱਜਰ ਬਰਾਦਰੀ, ਇਹ ਲੋਕ ਕੁਝ ਹੁਸ਼ਿਆਰਪੁਰ 'ਚੋਂ ਉੱਠ ਕੇ ਆਏ ਨੇ, ਕੁਝ ਜਲੰਧਰ 'ਚੋਂ ਉੱਠ ਕੇ ਆਏ ਨੇ। ਜ਼ਿਆਦਾ ਅਕਸਰੀਅਤ ਨਾਲ ਲੋਕ ਇੱਥੇ ਜਲੰਧਰ ਦੇ ਲੋਕ ਆਬਾਦ ਨੇ, ਗੁਰਦਾਸਪੁਰ ਦੇ, ਅੰਮ੍ਰਿਤਸਰ ਦੇ, ਤੁਸੀਂ ਕਹਿ ਸਕਦੇ ਆ ਕਿ ਮਤਲਬ ਜ਼ਿਲ੍ਹਾ ਅੰਬਾਲਾ ਦੇ ਲੋਕ ਇੱਥੇ ਆਬਾਦ ਨੇ। ਸਾਰੀਆਂ ਬਰਾਦਰੀਆਂ ਤਕਰੀਬਨ ਇੱਥੇ ਬਰਾਬਰ ਲੈਵਲ ਤੇ ਆਬਾਦ ਨੇ। ਹਾਂਜੀ, ਇੱਥੇ ਇੱਕ ਗੁਰਦੁਆਰਾ ਹੈਗਾ ਸੀ ਬਹੁਤ ਵੱਡਾ, ਜਿਹੜਾ ਅੱਜ ਕੇ ਮਤਲਬ ਉਹ ਅੱਜ ਵੀ ਹੈ, ਲੇਕਿਨ ਉਹਦੀ ਜਗ੍ਹਾ ਤੇ ਰਿਹਾਇਸ਼ ਬਣ ਚੁੱਕੀ ਆ, ਕੁਝ ਲੋਕ ਉੱਥੇ ਆਬਾਦ ਹੋ ਚੁੱਕੇ ਨੇ। ਇਸ ਪਿੰਡ ਦੇ ਵਿੱਚ ਅਗਰ ਅਸੀਂ ਸਕੂਲ ਦੀ ਗੱਲ ਕਰੀਏ ਤਾਂ 2 ਸਕੂਲ ਨੇ ਜਿਹੜੇ ਪੁਰਾਣੇ ਆਬਾਦੀ ਦੇ ਵਿੱਚ ਸਕੂਲ ਨੇ। ਪੁਰਾਣੀ 240 ਗਾਹਬੇ ਦੀ ਅਜ਼ਾਫੀ ਆਬਾਦੀਆਂ ਤੇ ਇੱਥੇ ਬਹੁਤ ਜ਼ਿਆਦਾ ਨੇ। 40 ਚੱਕ ਦੀਆਂ ਆਬਾਦੀਆਂ ਤਕਰੀਬਨ 5 ਮਰਬਿਆਂ ਦੇ ਵਿੱਚ ਫੈਲ ਚੁੱਕੀਆਂ ਨੇ ਅਜ਼ਾਫੀ ਆਬਾਦੀਆਂ। ਇਸ ਵਾਸਤੇ ਅਸੀਂ ਗੱਲ ਕਰਾਂਗੇ ਛੋਟੇ ਪੁਰਾਣੇ ਪਿੰਡ ਦੀ, ਜਿਹੜਾ ਪੁਰਾਣਾ ਬਾਰ ਵੇਲੇ ਦਾ ਪਿੰਡ ਆ, ਉਹਦੇ ਵਿੱਚ 2 ਸਕੂਲ ਨੇ। ਇੱਕ ਬੱਚੀਆਂ ਦਾ ਹਾਈ ਸਕੂਲ ਆ ਤੇ ਇੱਕ ਬੱਚਿਆਂ ਦਾ ਮਿਡਲ ਸਕੂਲ ਆ ਜੀ। ਅਸੀਂ 2008 ਦੇ ਵਿੱਚ ਜਦੋਂ ਮੇਜਰ ਸਾਹਿਬ MPA ਬਣੇ ਤੇ ਅਸੀਂ ਆਪਣਾ ਇੱਥੇ ਉਹ ਸਿਹਤ ਬਾਰੇ ਉਹਨਾਂ ਨੂੰ ਕਿਹਾ ਕਿ ਕੋਈ ਡਿਸਪੈਂਸਰੀ ਵਗੈਰਾ ਬਣਾ ਦਈਏ। ਬੜੀ ਕੋਸ਼ਿਸ਼ ਕੀਤੀ ਹਸਪੀਟਲ, ਚੌਂਕੇ ਸ਼ਹਿਰ ਦੇ ਨਜ਼ਦੀਕ ਆ, ਤੇ ਜਿਹੜਾ ਸਾਡੇ ਇੱਥੇ ਬੱਚੀਆਂ ਦਾ FA ਤੱਕ ਜਿਹੜਾ ਸਕੂਲ ਆ, ਅਸੀਂ ਉਹਦੀ ਬੜੀ ਕੋਸ਼ਿਸ਼ ਕੀਤੀ ਉਦੋਂ ਜਦੋਂ ਆਪਣਾ ਉਹ MPA ਸਨ ਕਿ ਜਾਂ ਇਹ BA ਤੱਕ ਹੋਣਾ ਚਾਹੀਦਾ। ਚਲੋ ਆਸ-ਪਾਸ ਦੇ ਲੋਕ, ਸਾਡੀਆਂ ਬੱਚੀਆਂ ਸ਼ਹਿਰ ਤੱਕ ਜਾਣ ਆਉਣ ਦੇ ਪ੍ਰੋਬਲਮ ਹੈ, ਜਿਹੜਾ ਇਰਦ ਗਿਰਦ ਜਿਹੜੇ ਲੋਕਾਂ ਦੇ ਦਿਹਾਤ ਹੈ, ਇਹ ਬੱਚੀਆਂ ਵੀ, ਇਹ ਲੋਕ ਵੀ ਫਾਇਦਾ ਉਠਾ ਸਕਣ। ਉਹਨਾਂ ਕਾਫੀ ਆਪਣਾ ਮਿਹਨਤ ਕੀਤੀ। ਸੈਕਟਰੀ ਸਾਹਿਬ ਵੀ ਗੱਲ ਕੀਤੀ, ਉਹਨਾਂ ਆਖਿਆ ਕਿ ਯਾਰ ਤੁਹਾਡਾ ਤੁਸੀਂ ਤਾਂ ਬਿਲਕੁਲ ਸ਼ਹਿਰ ਦੇ ਵਿੱਚ ਹੋ। ਔਰ ਸਾਡੀ ਸਭ ਤੋਂ ਜ਼ਿਆਦਾ ਐਜੂਕੇਸ਼ਨ ਤੇ ਸਿਹਤ ਤੇ ਇਹ ਫੋਕਸ ਸੀਗਾ ਕਿ ਅਸੀਂ ਇਸ ਚੀਜ਼ ਨੂੰ ਬਿਹਤਰ ਕਰਵਾਈਏ ਤਾਂ ਕਿ ਲੋਕਾਂ ਨੂੰ ਇਸ ਚੀਜ਼ ਦਾ ਬਿਹਤਰ ਸਹੂਲਤ ਮਿਲ ਸਕੇ। ਇਸ ਪਿੰਡ 'ਚ ਸਾਰੀਆਂ ਬਰਾਦਰੀਆਂ ਤਕਰੀਬਨ ਆਬਾਦ ਨੇ। ਇਸ ਤੋਂ ਸਭ ਤੋਂ ਪਹਿਲੇ ਰਾਜਪੂਤ ਬਰਾਦਰੀ ਆ ਜਾਂਦੀ ਹੈ, ਜਿਨ੍ਹਾਂ ਕੋਲ ਪਿੰਡ ਦੀਆਂ 2 ਨੰਬਰਦਾਰੀਆਂ ਵੀ ਨੇ। ਗੁੱਜਰ ਬਰਾਦਰੀ ਆ ਜਿਹੜੇ ਇਸ ਪਿੰਡ 'ਚ ਕਾਫੀ ਤਾਦਾਦ 'ਚ ਮੌਜੂਦ ਨੇ। ਅਰਾਈ ਬਰਾਦਰੀ ਆ, ਉਹ ਜਿਹੜੇ ਲੋਕ ਨਕੋਦਰ ਤੋਂ ਉੱਠ ਕੇ ਆ ਕੇ ਇੱਥੇ ਆਬਾਦ ਹੋਏ, ਗੁਰਦਾਸਪੁਰ ਆਪਣਾ ਜ਼ਿਲ੍ਹਾ ਅੰਮ੍ਰਿਤਸਰ ਤੋਂ ਹੋ ਕੇ ਆਬਾਦ ਹੋਏ ਇੱਥੇ, ਉਹ ਵੀ ਲੋਕ ਮੌਜੂਦ ਨੇ। ਜੱਟ ਬਰਾਦਰੀ ਆ, ਕੱਲੂ ਜੱਟ ਬਰਾਦਰੀ ਆ, ਤੇ ਉਸ ਤੋਂ ਇਲਾਵਾ ਜਨਾਬ ਬਾਕੀ ਸਾਰੀਆਂ ਬਰਾਦਰੀਆਂ, ਰਹਿਮਾਨੀ ਬਰਾਦਰੀ ਆ, ਅੰਸਾਰੀ ਬਰਾਦਰੀ ਆ, ਸਾਰੀਆਂ ਬਰਾਦਰੀਆਂ ਤਕਰੀਬਨ ਬਰਾਬਰ ਲੈਵਲ ਤੇ ਹੈ ਨੇ, ਲੇਕਿਨ ਜ਼ਿਆਦਾਤਰ ਮਜ਼ਦੂਰ ਤਬਕਾ ਜ਼ਿਆਦਾ ਨੇ ਇੱਥੇ। ਮੌਜੂਦਾ ਨੰਬਰਦਾਰ ਇੱਥੇ ਜੀ ਰਾਣਾ ਸਈਦ ਮਹਿਮੂਦ ਖਾਨ ਨੰਬਰਦਾਰ ਤੇ ਰਾਣਾ ਮਸਰੂਰ ਅਹਿਮਦ ਖਾਨ ਨੰਬਰਦਾਰ, ਇਹ 2 ਨੰਬਰਦਾਰ ਨੇ। ਜਿਹੜਾ ਸਈਦ ਅਹਿਮਦ ਖਾਨ ਨੰਬਰਦਾਰ ਇਹ ਪੋਤਰਾ ਹੈਗਾ ਜੀ ਚੌਧਰੀ ਸ਼ੇਰ ਮੁਹੰਮਦ ਨੰਬਰਦਾਰ ਦਾ, ਤੇ ਜਿਹੜਾ ਰਾਣਾ ਮਸਰੂਰ ਅਹਿਮਦ ਖਾਨ ਜੀ ਇਹ ਚੌਧਰੀ ਗੁਲਾਮ ਮੁਹੰਮਦ ਨੰਬਰਦਾਰ ਦਾ ਬੇਟਾ। ਇਸ ਪਿੰਡ ਦਾ ਜੀ ਕੁੱਲ ਤਕਰੀਬਨ 73 ਮਰਬੇ ਰਕਬਾ ਜੀ, ਜਿਹਦੇ ਵਿੱਚ ਤਕਰੀਬਨ 5 ਮਰਬਿਆਂ 'ਚ ਆਬਾਦੀ ਬਣ ਚੁੱਕੀ ਆ। ਤਕਰੀਬਨ ਤੁਸੀਂ ਕਹਿ ਸਕਦੇ ਇੱਕ ਮਰਬੇ ਦੇ ਵਿੱਚ ਤਕਰੀਬਨ 4-5 ਕਬਰਸਤਾਨ ਵੀ ਬਣ ਚੁੱਕੇ ਨੇ। ਹਾਂਜੀ, ਉਸ ਤੋਂ ਇਲਾਵਾ ਕੁਝ ਰਕਬਾ ਇੱਥੇ ਆਰਮੀ ਦਾ ਵੀ ਮੌਜੂਦ ਆ, ਤੇ ਬਾਕੀ ਤਕਰੀਬਨ ਸਾਡੇ ਕੋਲ 63-64 ਮਰਬੇ ਰਕਬਾ ਜਿਹੜਾ ਉਹ ਚੱਲਦਾ ਵਾ ਜ਼ੇਰੇ ਕਾਸ਼ਤ ਆ, ਜ਼ਿਮੀਂਦਾਰ ਜਿਹਦੇ 'ਚ ਕਾਸ਼ਤ ਕਰਦੇ ਨੇ। ਕਿਉਂਕਿ ਪਿੰਡ ਸ਼ਹਿਰ ਦੇ ਕਰੀਬ ਆ, ਇਸ ਵਾਸਤੇ ਇੱਥੇ ਮਜ਼ਦੂਰੀ ਦਾ ਜ਼ਿਆਦਾ ਰੁਝਾਨ ਆ, ਲੋਕ ਮਜ਼ਦੂਰੀ ਵੱਲ ਜ਼ਿਆਦਾ ਤਵੱਜੋ ਕਰਦੇ ਆ। ਬਾਹਰ ਤੋਂ ਲੋਕ ਵੀ ਉੱਠ ਕੇ ਆ ਕੇ ਇੱਥੇ ਆਬਾਦ ਹੋ ਕੇ ਸ਼ਹਿਰ ਦੇ ਕਰੀਬ ਮਜ਼ਦੂਰੀ ਕਰਦੇ ਆ, ਤੇ ਇਸ ਪਿੰਡ ਦੇ ਵੀ ਲੋਕ ਜ਼ਿਆਦਾ ਮਜ਼ਦੂਰੀ ਕਰਦੇ ਨੇ। ਜ਼ਿਮੀਂਦਾਰ ਤਬਕਾ ਵੀ ਕਾਫੀ ਤਾਦਾਦ 'ਚ ਮੌਜੂਦ ਆ, ਲੇਕਿਨ ਜਿਨ੍ਹਾਂ ਲੋਕਾਂ ਕੋਲ ਆਪਣੀ ਜ਼ਮੀਨ ਨਹੀਂ, ਉਹ ਜ਼ਿਆਦਾ ਮਜ਼ਦੂਰੀ ਵੱਲ ਰੁਝਾਨ ਆ ਉਹਨਾਂ ਲੋਕਾਂ ਦਾ। ਇੱਥੇ 3 ਮਸਲਕ ਦੇ ਲੋਕ ਆ ਨਾ ਜੀ। ਸਭ ਤੋਂ ਵੱਡਾ ਮਸਲਕ ਬਰੇਲਵੀ, ਅਲ ਹਦੀਸ ਤੇ ਅਹਿਲੇ ਤੁਸ਼ੀ, ਠੀਕ ਆ ਜੀ। ਇੱਕ ਇਮਾਮ ਬਾਰਗਾਹ ਵਾ, ਤਕਰੀਬਨ ਪਿੰਡ ਦੇ ਵਿੱਚ 12 ਮਸਜਿਦਾਂ ਵਾ। ਬੜਾ ਪੁਰਅਮਨ ਪਿੰਡ ਆ ਜੀ, ਬੜਾ ਪੁਰਸਕੂਨ ਪਿੰਡ ਆ। ਕਿਸੇ ਦਾ ਕੋਈ ਮਸਲਕ ਨਾ ਕੋਈ ਐਡਾ ਮਾਮਲਾ ਖਰਾਬ ਨਹੀਂ ਆ, ਬਿਲਕੁਲ ਠੀਕ ਚੱਲ ਰਿਹਾ ਆ, ਬਿਲਕੁਲ ਸਾਰੇ ਮਾਮਲਾ ਠੀਕ ਆ। ਇੱਕ ਦੂਜੇ ਨਾਲ ਸਮਝਦੇ, ਇੱਕ ਦੂਜੇ ਦੇ ਹਯਾ ਸ਼ਰਮ ਕਰਦੇ ਨੇ, ਇੱਕ ਦੂਜੇ ਦੇ ਨਾਲ ਬਹਿੰਦੇ ਉੱਠਦੇ ਨੇ, ਇੱਕ ਦੂਜੇ ਦੇ ਨਾਲ ਸਾਂਝ ਰੱਖ ਕੇ ਚੱਲਦੇ ਨੇ। ਚਰਚ ਜਿਹੜਾ ਨਾ ਜੀ, ਇੱਥੇ ਚਰਚ ਇਸ ਟਾਈਮ ਮੌਜੂਦਾ ਪੋਜੀਸ਼ਨ ਦੇ ਵਿੱਚ ਇੱਕ ਚਰਚ ਆ, ਲੇਕਿਨ ਸੁਣਿਆ ਗਿਆ ਕਿ ਹੋਰ ਵੀ ਕੋਈ ਚਰਚ ਮਨਜ਼ੂਰ ਹੋ ਚੁੱਕਾ ਵਾ। ਖੇਡਣ ਦੇ ਵਿੱਚ ਕਿਸੇ ਦਾ ਨਾਮ ਤਾਂ ਨਹੀਂ ਬਣਿਆ ਜੀ,
ਦੇਖੋ ਇੱਥੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਦੋਂ ਇਹ ਸ਼ਹਿਰ ਦੇ ਕਰੀਬ ਹੋਣ ਨਾਲ ਮਜ਼ਦੂਰੀ ਮਿਲਣ ਲੱਗ ਪਈ ਨਾ ਤੇ ਲੋਕਾਂ ਦਾ ਬੱਚਿਆਂ ਦਾ ਰੁਝਾਨ ਮਜ਼ਦੂਰੀ ਵੱਲ ਚਲਾ ਗਿਆ, ਮਿਹਨਤ ਮਜ਼ਦੂਰੀ ਵੱਲ ਚਲੇ ਗਏ ਲੋਕ। ਤੇ ਵੈਸੇ ਇੱਥੇ ਲੋਕ ਜ਼ਿਆਦਾ ਬੱਚੇ ਜਿਹੜੇ ਆ ਉਹ ਜ਼ਿਆਦਾ ਤਾਦਾਦ ਦੇ ਵਿੱਚ ਕਬੱਡੀ ਨੂੰ, ਫੁੱਟਬਾਲ ਨੂੰ ਤੇ ਕ੍ਰਿਕਟ ਨੂੰ ਤਰਜੀਹ ਦਿੰਦੇ ਆ। ਜਦੋਂ ਕੋਈ ਟਾਈਮ ਮਿਲਦਾ ਸੰਡੇ ਦਾ ਦਿਨ ਹੋਵੇ ਜਾਂ ਮਤਲਬ ਕੋਈ ਛੁੱਟੀ ਦਾ ਦਿਨ ਹੋਵੇ ਤੇ ਉਦੋਂ ਗਰਾਊਂਡਾਂ ਦੇ ਵਿੱਚ ਰੌਣਕ ਬਣ ਜਾਂਦੀ ਹੈ। ਇੱਥੇ ਸਾਡੇ ਇੱਕ ਹੀ ਵੱਡਾ ਦਰਬਾਰ ਆ ਜੀ, ਇੱਕ ਹੀ ਵੱਡਾ ਕਬਰਸਤਾਨ ਆ, ਬਾਕੀ ਕਬਰਸਤਾਨ 4-5 ਨੇ ਲੇਕਿਨ ਉਹ ਛੋਟੇ ਕਬਰਸਤਾਨ ਨੇ। ਲੇਕਿਨ ਇੱਥੇ ਸੈਯਦ ਬਾਬਾ ਨਿਮਾਣੇ ਸ਼ਾਹ ਰਹਿਮਤੁल्लाह अलैह ਦੀ ਇਹ 40 ਚੱਕ ਦੇ ਵਿੱਚ ਇੱਕ ਦਰਬਾਰ ਹੈਗੀ ਆ, ਜਿੱਥੇ ਸੌਣ ਦੀ 1 ਤਰੀਕ ਤੇ ਮੇਲਾ ਲੱਗਦਾ ਤੇ ਬਾਹਰ ਦੇ ਲੋਕ ਆਪਣੀ ਮੰਨਤਾਂ ਪੂਰੀ ਕਰਕੇ ਤੇ ਇੱਥੇ ਆਪਣੀਆਂ ਨਿਆਜ਼ ਦੇਣ ਆਉਂਦੇ ਨੇ। ਸਾਡੇ ਪਿੰਡ ਦੇ ਵਿੱਚ ਜੀ ਮਸਲਕ ਦਾ ਵੀ ਕੋਈ ਐਸਾ ਮਾਮਲਾਤ ਨਹੀਂ ਹੈਗੇ। ਸਾਡੇ ਪਿੰਡ ਦੇ ਵਿੱਚ ਫਿਕਾ ਜਾਫਰੀਆਂ ਨਾਲ ਵੀ ਤਲਕ ਰੱਖ ਰਹੇ ਨੇ, ਅਹਿਲ ਹਦੀਸ ਵੀ ਨੇ ਤੇ ਅਹਿਲ ਸੁਨਨਤ ਵਲ ਜਮਾਤ ਨੇ। ਸਾਡੇ ਭਾਈਆਂ ਦੀ ਤਰ੍ਹਾਂ ਕਦੀ ਉਹਨਾਂ ਨਾਲ ਸਾਡੀ ਮਸਲਕ ਐਸੀ ਗੱਲਬਾਤ ਨਹੀਂ ਹੋਈ। ਅਸੀਂ ਸਾਰੇ ਪੁਰਅਮਨ ਮੁਹੱਬਤ ਤੇ ਭਾਈਚਾਰੇ ਨਾਲ ਰਹਿ ਰਹੇ ਹਾਂ ਤੇ ਬਾਕੀ ਸਾਰੇ ਦੋਸਤ ਇਕੱਠੇ ਇੱਕ ਦੂਸਰੇ ਨਾਲ ਮਿਲਦੇ ਪਏ, ਇੱਕ ਦੂਸਰੇ ਦੇ ਦੁੱਖ ਦੇ ਸੁੱਖ ਦੇ ਸਾਂਝੀ ਆ। ਜਿਹੜਾ ਵੀ ਬੁਲਾਇਆ ਜ਼ਰੂਰ ਜਾਂਦੇ ਆ ਤੇ ਇੱਕ ਦੂਸਰੇ ਦੇ ਦੁੱਖ ਤੇ ਵੀ ਜਾਂਦੇ ਆ।